ਅਗਲੀ ਖਬਰ ਵੱਲ ਚੱਲੀਏ ਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਕੁਝ ਆਫੀਸ਼ੀਅਲ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਜਿਹੜੇ ਸੈਪਰੇਟਿਸਟ ਹੈਗੇ ਆ ਅਲਬਰਟਾ ਸਟੇਟ ਦੇ ਵਿੱਚ ਉਹਨਾਂ ਨੂੰ ਮਿਲੇ ਹੈਗੇ ਆ। ਉਹਦੇ ਸੰਬੰਧ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਪ੍ਰੀਮੀਅਰ ਆ ਉਹਨਾਂ ਨੇ ਇਹ ਕਿਹਾ ਵੀ ਇਹਦਾ ਟ੍ਰੈਜ਼ਨ ਆ। ਇੱਕ ਤਰ੍ਹਾਂ ਦੇ ਨਾਲ ਤੁਸੀਂ ਸਾਡੇ ਮੁਲਕ ਦੇ ਵਿੱਚ ਮੁਲਕ ਨੂੰ ਜਿਹੜਾ ਆ ਤੋੜਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਹੈਗਾ ਆ ਅਲਬਰਟਾ ਪ੍ਰੋਸਪੈਰਿਟੀ ਪ੍ਰੋਜੈਕਟ ਜੋ ਹੈਗਾ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਕਈ ਇਹ ਤੁਸੀਂ ਟ੍ਰੈਜ਼ਨ ਕੀਤਾ ਹੈਗਾ। ਇਹ ਜੋ ਫਾਈਨੈਂਸ਼ੀਅਲ ਟਾਈਮਜ਼ ਦੇ ਵਿੱਚ ਰਿਪੋਰਟਸ ਆਈਆਂ ਹੈਗੀਆਂ ਫਾਰ ਰਾਈਟ ਗਰੁੱਪ ਜੋ ਆ ਇਹ ਆਇਲ ਰਿਚ ਜੋ ਪ੍ਰੋਵਿੰਸ ਅਲਬਰਟਾ ਦੀ ਆ ਕੈਨੇਡਾ ਦੇ ਵਿੱਚ ਉਹਨਾਂ ਦੇ ਨਾਲ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਬੰਦਿਆਂ ਦੀ ਗੱਲਬਾਤ ਹੋਈ ਹੈਗੀ ਆ। ਕਹਿੰਦੇ ਭਈ ਜੇ ਬਾਹਰਲਾ ਮੁਲਕ ਇੱਕ ਤਰ੍ਹਾਂ ਨਾਲ ਕੋਸ਼ਿਸ਼ ਕਰ ਰਿਹਾ ਵੀ ਕੈਨੇਡਾ ਨੂੰ ਤੋੜਨ ਦੀ ਤੇ ਇਹ ਸ਼ਰੇਆਮ ਧੱਕਾ ਹੈਗਾ। ਵਾਈਟ ਹਾਊਸ ਨੇ ਕਿਸੇ ਤਰ੍ਹਾਂ ਦੀ ਇਸ ਮੀਟਿੰਗ ਬਾਰੇ ਗੱਲਬਾਤ ਜਿਹੜੀ ਆ ਉਹ ਡਿਨਾਈ ਨਹੀਂ ਕੀਤੀ ਵੀ ਹਾਂ ਸਾਡੀ ਮੀਟਿੰਗ ਹੋਈ ਆ ਜਾਂ ਨਹੀਂ ਹੋਈ ਹੈਗੀ। ਸਟੇਟ ਡਿਪਾਰਟਮੈਂਟ ਤੇ ਏਪੀਪੀ ਨੇ ਕੋਈ ਕਮੈਂਟ ਵੀ ਇਹਦੇ ਸੰਬੰਧ ਦੇ ਵਿੱਚ ਜਾਰੀ ਨਹੀਂ ਕੀਤਾ ਹੈਗਾ। ਸੋ ਇਹ ਉਸ ਟਾਈਮ ਦੇ ਉੱਤੇ ਰਿਪੋਰਟ ਆਈ ਆ ਫਾਈਨੈਂਸ਼ੀਅਲ ਟਾਈਮਜ਼ ਦੀ ਜਿਸ ਟਾਈਮ ਦੇ ਉੱਤੇ ਯੂਐਸਏ ਤੇ ਕੈਨੇਡਾ ਦੇ ਵਿੱਚ ਰਿਫਟ ਜਿਹੜਾ ਆ ਕਾਫੀ ਜ਼ਿਆਦਾ ਵੱਧ ਰਿਹਾ ਹੈਗਾ। ਖਾਸ ਕਰਕੇ ਕਾਫੀ ਲੰਮੇ ਸਮੇਂ ਤੋਂ ਟਰੰਪ ਹੋਣੀ ਤਾਂ ਕਹਿ ਰਹੇ ਆ ਵੀ ਕੈਨੇਡਾ ਜੋ ਆ ਉਹ 51 ਸਟੇਟ ਹੈਗੀ ਆ ਤੇ ਪਿਛਲੇ ਦਿਨਾਂ 'ਚ ਵੀ ਉਹਨਾਂ ਨੇ ਕਾਰਨੀ ਨੂੰ ਗਵਰਨਰ ਕਾਰਨੀ ਕਰਕੇ ਜੋ ਐਡਰੈਸ ਕੀਤਾ ਸੀ ਕਿਉਂਕਿ ਉਹ ਚਾਈਨਾ ਦੇ ਨਾਲ ਜਿਹੜੀ ਗੱਲਬਾਤ ਆ ਉਹ ਕਰ ਰਹੇ ਹੈਗੇ ਆ। ਵਰਲਡ ਇਕਨੋਮਿਕ ਫੋਰਮ ਡੈਵੋਸ ਦੇ ਵਿੱਚ ਜੋ ਕਾਰਨੀ ਹੁਣੀ ਬੋਲੇ ਸੀ ਉਹ ਤੋਂ ਬਾਅਦ ਟਰੰਪ ਹੁਣੀ ਵੀ ਕਾਫੀ ਜਿਹੜੇ ਆ ਗੁੱਸੇ ਦੇ ਵਿੱਚ ਆਏ ਸੀ ਵੀ ਨਹੀਂ ਅਮਰੀਕਾ ਕਰਕੇ ਹੀ ਕੈਨੇਡਾ ਜਿਹੜਾ ਆ ਸਰਵਾਈਵ ਕਰਦਾ ਹੈਗਾ ਆ। ਪਰ ਆ ਇੱਕ ਨਵੀਂ ਰਿਪੋਰਟ ਆਈ ਆ ਜਿਹਦੇ ਮੁਤਾਬਕ ਅਲਬਰਟਾ ਦੇ ਜਿਹੜੇ ਸੈਪਰੇਟਿਸਟ ਹੈਗੇ ਆ ਜਾਂ ਉਹਨਾਂ ਦੇ ਨਾਲ ਜੋ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਗੱਲਬਾਤ ਕੀਤੀ ਹੈਗੀ। ਜੀ। ਅਗਲੀ ਖਬਰ ਵੱਲ ਚੱਲੀਏ ਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਕੁਝ ਆਫੀਸ਼ੀਅਲ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਜਿਹੜੇ ਸੈਪਰੇਟਿਸਟ ਹੈਗੇ ਆ ਅਲਬਰਟਾ ਸਟੇਟ ਦੇ ਵਿੱਚ ਉਹਨਾਂ ਨੂੰ ਮਿਲੇ ਹੈਗੇ ਆ। ਉਹਦੇ ਸੰਬੰਧ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਪ੍ਰੀਮੀਅਰ ਆ ਉਹਨਾਂ ਨੇ ਇਹ ਕਿਹਾ ਵੀ ਇਹਦਾ ਟ੍ਰੈਜ਼ਨ ਆ। ਇੱਕ ਤਰ੍ਹਾਂ ਦੇ ਨਾਲ ਤੁਸੀਂ ਸਾਡੇ ਮੁਲਕ ਦੇ ਵਿੱਚ ਮੁਲਕ ਨੂੰ ਜਿਹੜਾ ਆ ਤੋੜਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਹੈਗਾ ਆ ਅਲਬਰਟਾ ਪ੍ਰੋਸਪੈਰਿਟੀ ਪ੍ਰੋਜੈਕਟ ਜੋ ਹੈਗਾ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਕਈ ਇਹ ਤੁਸੀਂ ਟ੍ਰੈਜ਼ਨ ਕੀਤਾ ਹੈਗਾ। ਇਹ ਜੋ ਫਾਈਨੈਂਸ਼ੀਅਲ ਟਾਈਮਜ਼ ਦੇ ਵਿੱਚ ਰਿਪੋਰਟਸ ਆਈਆਂ ਹੈਗੀਆਂ ਫਾਰ ਰਾਈਟ ਗਰੁੱਪ ਜੋ ਆ ਇਹ ਆਇਲ ਰਿਚ ਜੋ ਪ੍ਰੋਵਿੰਸ ਅਲਬਰਟਾ ਦੀ ਆ ਕੈਨੇਡਾ ਦੇ ਵਿੱਚ ਉਹਨਾਂ ਦੇ ਨਾਲ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਬੰਦਿਆਂ ਦੀ ਗੱਲਬਾਤ ਹੋਈ ਹੈਗੀ ਆ। ਕਹਿੰਦੇ ਭਈ ਜੇ ਬਾਹਰਲਾ ਮੁਲਕ ਇੱਕ ਤਰ੍ਹਾਂ ਨਾਲ ਕੋਸ਼ਿਸ਼ ਕਰ ਰਿਹਾ ਵੀ ਕੈਨੇਡਾ ਨੂੰ ਤੋੜਨ ਦੀ ਤੇ ਇਹ ਸ਼ਰੇਆਮ ਧੱਕਾ ਹੈਗਾ। ਵਾਈਟ ਹਾਊਸ ਨੇ ਕਿਸੇ ਤਰ੍ਹਾਂ ਦੀ ਇਸ ਮੀਟਿੰਗ ਬਾਰੇ ਗੱਲਬਾਤ ਜਿਹੜੀ ਆ ਉਹ ਡਿਨਾਈ ਨਹੀਂ ਕੀਤੀ ਵੀ ਹਾਂ ਸਾਡੀ ਮੀਟਿੰਗ ਹੋਈ ਆ ਜਾਂ ਨਹੀਂ ਹੋਈ ਹੈਗੀ। ਸਟੇਟ ਡਿਪਾਰਟਮੈਂਟ ਤੇ ਏਪੀਪੀ ਨੇ ਕੋਈ ਕਮੈਂਟ ਵੀ ਇਹਦੇ ਸੰਬੰਧ ਦੇ ਵਿੱਚ ਜਾਰੀ ਨਹੀਂ ਕੀਤਾ ਹੈਗਾ। ਸੋ ਇਹ ਉਸ ਟਾਈਮ ਦੇ ਉੱਤੇ ਰਿਪੋਰਟ ਆਈ ਆ ਫਾਈਨੈਂਸ਼ੀਅਲ ਟਾਈਮਜ਼ ਦੀ ਜਿਸ ਟਾਈਮ ਦੇ ਉੱਤੇ ਯੂਐਸਏ ਤੇ ਕੈਨੇਡਾ ਦੇ ਵਿੱਚ ਰਿਫਟ ਜਿਹੜਾ ਆ ਕਾਫੀ ਜ਼ਿਆਦਾ ਵੱਧ ਰਿਹਾ ਹੈਗਾ। ਖਾਸ ਕਰਕੇ ਕਾਫੀ ਲੰਮੇ ਸਮੇਂ ਤੋਂ ਟਰੰਪ ਹੋਣੀ ਤਾਂ ਕਹਿ ਰਹੇ ਆ ਵੀ ਕੈਨੇਡਾ ਜੋ ਆ ਉਹ 51 ਸਟੇਟ ਹੈਗੀ ਆ ਤੇ ਪਿਛਲੇ ਦਿਨਾਂ 'ਚ ਵੀ ਉਹਨਾਂ ਨੇ ਕਾਰਨੀ ਨੂੰ ਗਵਰਨਰ ਕਾਰਨੀ ਕਰਕੇ ਜੋ ਐਡਰੈਸ ਕੀਤਾ ਸੀ ਕਿਉਂਕਿ ਉਹ ਚਾਈਨਾ ਦੇ ਨਾਲ ਜਿਹੜੀ ਗੱਲਬਾਤ ਆ ਉਹ ਕਰ ਰਹੇ ਹੈਗੇ ਆ। ਵਰਲਡ ਇਕਨੋਮਿਕ ਫੋਰਮ ਡੈਵੋਸ ਦੇ ਵਿੱਚ ਜੋ ਕਾਰਨੀ ਹੁਣੀ ਬੋਲੇ ਸੀ ਉਹ ਤੋਂ ਬਾਅਦ ਟਰੰਪ ਹੁਣੀ ਵੀ ਕਾਫੀ ਜਿਹੜੇ ਆ ਗੁੱਸੇ ਦੇ ਵਿੱਚ ਆਏ ਸੀ ਵੀ ਨਹੀਂ ਅਮਰੀਕਾ ਕਰਕੇ ਹੀ ਕੈਨੇਡਾ ਜਿਹੜਾ ਆ ਸਰਵਾਈਵ ਕਰਦਾ ਹੈਗਾ ਆ। ਪਰ ਆ ਇੱਕ ਨਵੀਂ ਰਿਪੋਰਟ ਆਈ ਆ ਜਿਹਦੇ ਮੁਤਾਬਕ ਅਲਬਰਟਾ ਦੇ ਜਿਹੜੇ ਸੈਪਰੇਟਿਸਟ ਹੈਗੇ ਆ ਜਾਂ ਉਹਨਾਂ ਦੇ ਨਾਲ ਜੋ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਗੱਲਬਾਤ ਕੀਤੀ ਹੈਗੀ। ਜੀ।